ਅੱਜ ਦੀ ਕਹਾਣੀ ਸਰਨਾਮਾ ਹੈ ਪਈਆ। ਰੀਮੇ ਟਾਂਗੇ ਵਾਲੇ ਨੇ ਇੱਕ ਇੱਕ ਕਰਕੇ ਸ਼ਹਿਰ ਦੇ ਸਾਰੇ ਡਾਕਟਰਾਂ ਦੇ ਬੂਹੇ ਖੜਕਾ ਵੇਖੇ, ਪਰ ਇਸ ਫਾਂਡੇ ਤੇ ਪਾਲੇ ਮਾਰੀ ਰਾਤ ਵਿੱਚ ਕੋਈ ਵੀ ਉਹਦੇ ਨਾਲ ਜਾ ਕੇ ਉਹਦੀ ਮਰਦੀ ਮਾਂ ਨੂੰ ਵੇਖਣ ਲਈ ਨਾ ਮੰਨਿਆ। ਹੁਣ ਰੀਮਾ ਬਿਆਸ ਹੋਇਆ ਪਿਛਾਂ ਮੁੜਿਆ ਜਾਂਦਾ ਸੀ। ਉਹ ਟਾਂਗੇ ਦੇ ਅਗਲੇ ਪਾਸੇ ਗੱਦੀ ਉੱਤੇ ਚੌਂਕੜੀ ਮਾਰ ਕੇ ਬੈਠਾ ਹੋਇਆ ਸੀ। ਉਹਦੇ ਸਾਰੇ ਕੱਪੜੇ ਮੀਂਹ ਨਾਲ ਭਿੱਜ ਗਏ ਹੋਏ ਸਨ ਤੇ ਉਹਦਾ ਸਾਰਾ ਪਿੰਡਾ ਪਾਲੇ ਨਾਲ ਇੰਜ ਠਰਿਆ ਹੋਇਆ ਸੀ ਕਿ ਉਹਦੇ ਕੋਲੋਂ ਘੋੜੇ ਦੀਆਂ ਵਾਗਾਂ ਫੜਨੀਆਂ ਔਖੀਆਂ ਹੋਈਆਂ ਪਈਆਂ ਸਨ। ਵਾਗਾਂ ਨੂੰ ਉਸ ਆਪਣੀ ਝੋਲੀ ਵਿੱਚ ਐਵੇਂ ਮਾੜਾ ਜਿਹਾ ਆਸਰਾ ਹੀ ਦਿੱਤਾ ਹੋਇਆ ਸੀ। ਘੋੜਾ ਆਪਣੀ ਬਾਣ ਸੇਰੀ ਨੱਸਿਆ ਜਾਂਦਾ ਸੀ, ਹੌਲੀ ਹੌਲੀ, ਕੋਈ ਆਵਾਜ਼ ਕੱਢਿਓ ਬਿਨਾਂ ਸਿਰ ਨਿਵਾ ਕੇ। ਜਾਪਦਾ ਸੀ ਜਿਵੇਂ ਉਹਨੂੰ ਵੀ ਮਾਲੂਮ ਹੋ ਗਿਆ ਹੋਇਆ ਸੀ ਕਿ ਸ਼ਹਿਰ ਦਾ ਕੋਈ ਡਾਕਟਰ ਬੇਬੇ ਨੂੰ ਵੇਖਣ ਜਾਣ ਲਈ ਨਹੀਂ ਮੰਨਿਆ। ਸੜਕ ਉੱਤੇ ਪਾਣੀ ਹੜ੍ਹ ਵਾਂਗੂ ਚੜ੍ਹਿਆ ਖਲੋਤਾ ਸੀ। ਅਸਮਾਨਾਂ ਉੱਤੇ ਬੱਦਲਾਂ ਘਣੀ ਰਾਤ ਘੱਤੀ ਹੋਈ ਸੀ। ਮੀਂਹ ਦੇ ਮੋਟੇ ਮੋਟੇ ਕਣੇ ਇੱਕ ਦੂਜੇ ਨਾਲ ਅੰਗ ਛੁਆਉਂਦੇ ਕਿਰੇ ਹੀ ਆਉਂਦੇ ਸਨ ਤੇ ਜਦੋਂ ਸਾਹਮਣਿਓਂ ਪੈਂਦੀ ਹਵਾ ਰੋਹ ਵਿੱਚ ਆ ਕੇ ਜ਼ੋਰ ਫੜਦੀ, ਇਹ ਕਣੇ ਛਾਂਟਿਆਂ ਵਾਂਗੂ ਰੀਮੇ ਦੇ ਮੂੰਹ ਉੱਤੇ ਵੱਜਦੇ ਤੇ ਕੁਝ ਚਿਰ ਲਈ ਉਹਨੂੰ ਹਰ ਸ਼ੈ ਦਿਸਣੋਂ ਖਲੋ ਜਾਂਦੀ ਤੇ ਉਹਦਾ ਸਰੀਰ ਕੰਬਣ ਲੱਗ ਪੈਂਦਾ। ਫਿਰ ਹੌਲੀ ਹੌਲੀ ਜਾ ਕੇ ਕਿਧਰੇ ਉਹਨੂੰ ਆਪਣੇ ਮੁਸ਼ਕੀ ਘੋੜੇ ਦੀ ਕੰਡ ਵਿਖਾਲੀ ਦਿੰਦੀ ਤੇ ਉਹਦੇ ਉੱਤੇ ਕਿਰਦੀਆਂ ਠੰਡੇ ਸੀਤ ਪਾਣੀ ਦੀਆਂ ਲੀਕਾਂ ਤੇ ਘੋੜੇ ਦੀਆਂ ਕਨੌਤੀਆਂ ਤੋਂ ਅੱਗੇ ਪਾਣੀ 'ਚ ਡੁੱਬੀ ਸੜਕ ਦੇ ਆਸੇ ਪਾਸੇ ਉੱਚੇ ਉੱਚੇ ਮਕਾਨ ਹਨੇਰੇ ਤੇ ਮੀਂਹ 'ਚ ਡੁੱਬੇ ਹੋਏ ਸਨ। ਕਿਸੇ ਬਾਰੀ ਜਾਂ ਝੀਥ 'ਚੋਂ ਚਾਨਣ ਦੀ ਇੱਕ ਮਾੜੀ ਜਿਹੀ ਰਿਸ਼ਮ ਵੀ ਰਿਸਦੀ ਹੋਈ ਵਿਖਾਲੀ ਨਹੀਂ ਸੀ ਦਿੰਦੀ। ਰੀਮੇ ਨੂੰ ਲੱਗਾ ਉਹਦੀਆਂ ਦੋਵੇਂ ਅੱਖਾਂ ਸੁੱਜ ਗਈਆਂ ਹੋਣ। ਉਹਨਾਂ ਨੂੰ ਖੋਲ੍ਹ ਕੇ ਵੇਖੀ ਜਾਣਾ ਉਹਨੂੰ ਢੇਰ ਔਖਾ ਜਾਪਣ ਲੱਗ ਪਿਆ। ਉਸ ਉਹਨਾਂ ਨੂੰ ਖੁੱਲ੍ਹੀਆਂ ਰੱਖਣ ਲਈ ਆਪਣੀ ਵਾਹ ਲਾਉਂਦਿਆਂ ਸੋਚਿਆ, ਅੰਮਾ ਦਾ ਪਤਾ ਨਹੀਂ ਕੀ ਹਾਲ ਏ, ਹੋਸ਼ ਤੇ ਆਇਆ ਹੀ ਗਿਆ ਹੋਣਾ, ਖਬਰੇ ਕਿਹੜੇ ਵੇਲੇ ਦੀ ਬੇਹੋਸ਼ ਪਈ ਏ, ਉਮਰ ਵੀ ਤਾਂ ਬੜੀ ਹੋ ਗਈ ਹੋਈ ਸੂ। ਰੀਮੇ ਨੂੰ ਆਪਣੇ ਸਿਰ ਦੇ ਵਾਲਾਂ ਦਾ ਚੇਤਾ ਆ ਗਿਆ। ਮੈਂ ਉਹਦਾ ਜੰਮਿਆ ਜਾਇਆ, ਮੇਰੇ ਵੀ ਤੇ ਸਿਰ ਤੇ ਕਾਲਾ ਲੱਭਿਆ ਨਹੀਂ ਲੱਭਦਾ। ਘੱਟੋ ਘੱਟ 60 ਦੇ ਨੇੜੇ ਤੇ ਮੈਂ ਵੀ ਅੱਪੜ ਗਿਆ ਆ। ਉਹ ਵੱਖਰੀ ਗੱਲ ਏ, ਅੰਮਾ ਲਈ ਮੈਂ ਅਜੇ ਵੀ ਕਾਕਾ ਹੀ ਆ ਕਿ ਜਿਹੜੇ ਉਹ ਅਜੇ ਤੀਕਰ ਮੇਰੇ ਸਗਨ ਵੇਖਣੇ ਚਾਹੁੰਦੀ ਏ। ਉਹਨੇ ਆਪਣੇ ਗੁਆਂਢੀ ਚਾਚੇ ਰੁਲੀਏ ਦੀ ਨੂੰਹ ਦਾ ਚੇਤਾ ਆ ਗਿਆ। ਉਹਨੂੰ ਆਪਣੇ ਗੁਆਂਢੀ ਚਾਚੇ ਰੁਲੀਏ ਦੀ ਨੂੰਹ ਦਾ ਚੇਤਾ ਆ ਗਿਆ। ਉਸ ਇੱਕ ਵਾਰੀ ਉਹਨੂੰ ਅੰਮਾ ਦੇ ਸਾਹਮਣੇ ਬਾਬਾ ਰੀਮਾ ਆ ਕੇ ਸੱਦਿਆ ਸੀ ਤੇ ਅੰਮਾ ਉਹਨੂੰ ਇੰਜ ਝਾਈ ਲੈ ਕੇ ਪਈ ਸੀ ਕਿ ਘੋੜੇ ਨੂੰ ਕੂਚੀ ਦਿੰਦਿਆਂ ਉਹਨੂੰ ਆਪਣੇ ਹੱਥ ਦਾ ਵੀ ਖਿਆਲ ਨਹੀਂ ਸੀ ਰਿਹਾ ਤੇ ਘੋੜੇ ਨੇ ਉਹਦੇ ਹੱਥ ਤੇ ਚੱਕ ਵੱਢ ਲਿਆ ਸੀ। ਖਬਰਦਾਰ ਨਹੀਂ ਕੁੜੀਏ, ਜੇ ਮੇਰੇ ਕਾਕੇ ਨੂੰ ਤੂੰ ਬਾਬਾ ਆਖਿਆ ਤੇ। ਕਿੰਨੀ ਕੁ ਉਮਰ ਹੈ ਉਹਦੀ? ਅਜੇ ਤੇ ਮੈਂ ਉਹਨੂੰ ਗਾਨਾ ਬੰਨਣਾ, ਸਿਹਰੇ ਲਾਣੇ ਨੇ ਤੇ ਤੂੰ ਲੱਗੀ ਹੋਈ ਹੈ ਬਾਬਾ ਆਖਣ। ਫਿਰ ਨਾ ਆਖੀ, ਨਹੀਂ ਤੇ ਮੈਥੋਂ ਬੁਰਾ ਕੋਈ ਨਹੀਂ ਹੋਵੇਗਾ। ਰੁਲੀਏ ਦੀ ਨੂੰਹ ਚੁੱਪ ਕਰਕੇ ਮੇਰੇ ਵੱਲ ਵੇਖਦੀ ਰਹੀ ਸੀ। ਮੈਂ ਅੰਮਾ ਨੂੰ ਪਤਾ ਵੀ ਨਹੀਂ ਸੀ ਲੱਗਣ ਦਿੱਤਾ ਤੇ ਹੱਥ ਉੱਤੇ ਪੱਟੀ ਬੰਨ੍ਹ ਲਈ ਸੀ ਤੇ ਦਿਲ ਹੀ ਸੋਚਿਆ ਸੀ, ਅੰਮਾ ਨੂੰ ਖਬਰੇ ਕਿਉਂ ਇਸ ਗੱਲ ਦਾ ਪੱਕ ਨਹੀਂ ਹੁੰਦਾ ਕਿ ਉਹਦੇ ਪੁੱਤਰ ਦੇ ਸਗਨ ਨਹੀਂ ਹੋ ਸਕਦੇ। ਉਹ ਤੇ ਟਾਂਗੇ ਵਾਲਾ, ਇੱਕ ਹਿਣਾ ਤੇ ਕੱਖੋਂ ਹੌਲਾ ਟਾਂਗੇ ਵਾਲਾ, ਜਿਹਨੂੰ ਬਰਾਦਰੀ ਦੇ ਲੋਕ ਵੇਖ ਕੇ ਮੂੰਹ ਮੋੜ ਲੈਂਦੇ ਨੇ। ਬਰਾਦਰੀ ਦੇ ਲੋਕ ਜਿਨ੍ਹਾਂ ਬਾਰੇ ਅੰਮਾ ਆਪ ਦੱਸਦੀ ਹੁੰਦੀ ਸੀ, 47 ਤੋਂ ਪਹਿਲਾਂ ਇਹ ਸਾਰੇ ਕੁਝ ਨਹੀਂ ਸਨ। ਮੈਂ ਆਪ ਵੀ ਤੇ ਇਹਨਾਂ ਸਾਰਿਆਂ ਨੂੰ ਆਪਣੇ ਪਿਓ ਦਾ ਹੋਕਾ ਪਵਾਉਂਦਿਆਂ ਵੇਖਿਆ ਹੋਇਆ ਹੈ, ਪਰ ਇਹ ਤੇ ਹੁਣ ਸਾਰੀਆਂ ਗੱਲਾਂ ਵਹਿਮ ਬਣ ਗਈਆਂ ਹੋਈਆਂ ਨੇ। 47 ਵਿੱਚ ਇਹਨਾਂ ਜੋ ਕੁਝ ਲੁੱਟ ਮਾਰ ਕੀਤੀ
ਉਹਦੀਆਂ ਮੌਜਾਂ ਲੱਗੀਆਂ ਹੋਈਆਂ ਨੇ। ਮੇਰਾ ਪਿਓ ਜਿਉਂਦਾ ਰਹਿੰਦਾ ਤੇ ਖਬਰੇ ਕੁਝ ਹੋਰ ਗੱਲ ਹੁੰਦੀ। ਮੇਰਾ ਪਿਓ ਜਿਹੜਾ 47 'ਚ ਹੀ ਮਰ ਗਿਆ ਸੀ, ਕਿਸੇ ਨੇ ਕੁਹਾੜੀ ਮਾਰੀ ਸੀ ਉਹਦੇ ਸਿਰੇ 'ਚ। ਜਦੋਂ ਉਹ ਆਪਣੇ ਬੇਲੀ ਆਤਮਾ ਸਿੰਘ ਦੇ ਅੱਗੇ ਖਲੋ ਗਿਆ ਸੀ ਹਿੱਕ ਕੱਢ ਕੇ, ਜਿਸ ਮੇਰੇ ਯਾਰ ਨੂੰ ਮਾਰਨਾ ਪਹਿਲਾਂ ਮੇਰੀ ਲਾਸ਼ ਤੋਂ ਲੰਘੇ, ਤੇ ਅਗਲਿਆਂ ਉਹਦੀ ਲਾਸ਼ ਤੋਂ ਲੰਘ ਕੇ ਹੀ ਚਾਚੇ ਆਤਮਾ ਸਿੰਘ ਨੂੰ ਮਾਰਿਆ ਸੀ। ਅੰਮਾ ਦੱਸਦੀ ਹੁੰਦੀ, ਕਾਕਾ ਤੇਰੇ ਪਿਓ ਦੀ ਤੇ ਆਤਮਾ ਸਿੰਘ ਦੀ ਬੜੀ ਦੋਸਤੀ ਸੀ, ਦੋਵੇਂ ਇੱਕ ਦੂਜੇ ਦੇ ਸਾਈਂ ਸਾਹ ਲੈਂਦੇ ਸਨ, ਇਸ ਕਰਕੇ ਦੋਵਾਂ ਨੇ ਛੇਕੜਲੇ ਸਾਹ ਵੀ ਇਕੱਠੇ ਹੀ ਲੈ। ਮੈਨੂੰ ਆਪ ਵੀ ਤੇ ਚੇਤੇ ਚਾਚਾ ਆਤਮਾ ਸਿੰਘ, ਉਹਦੀ ਬੂੰਦੀ ਵਾਲੀ ਪੱਗ ਤੇ ਵੱਡੀ ਸਾਰੀ ਦਾੜੀ ਸੀ ਤੇ ਮੋਟੀਆਂ ਮੋਟੀਆਂ ਅੱਖਾਂ ਸਨ। ਮੈਨੂੰ ਜਿੱਥੇ ਵੇਖਦਾ ਹੁੰਦਾ ਸੀ ਮਿੱਟੀ ਘੱਟੇ ਦੀ ਚਿੰਤਾ ਤੋਂ ਬਿਨਾਂ ਝੱਟ ਕੁੱਛੜ ਚੁੱਕ ਲੈਂਦਾ ਹੁੰਦਾ ਸੀ। ਮੇਰੀਆਂ ਗੱਲਾਂ ਉੱਤੇ ਅਜੇ ਤੱਕ ਉਹਦੀ ਦਾੜੀ ਦੀ ਛੋਹ ਨਹੀਂ ਮਰੀ। ਮੈਂ ਟਾਂਗੇ ਵਾਲੇ ਦੀਆਂ ਸੁੱਜੀਆਂ ਅੱਖਾਂ 'ਚ ਅਥਰੂ ਢਾਲਾ ਏ, ਜਿਨ੍ਹਾਂ ਨੂੰ ਹਵਾ ਨਾਲ ਵੱਜਦਾ ਹੋਇਆ ਪਾਣੀ ਦਾ ਸ਼ਰਲਾਟਾ ਆਪਣੇ ਨਾਲ ਹੀ ਲੈ ਗਿਆ, ਤੇ ਉਹ ਗਿੱਲੇ ਖੇਸ ਨਾਲ ਆਪਣਾ ਮੂੰਹ ਪੂੰਝਣ ਲੱਗ ਪਿਆ। ਅੰਮਾ ਨੂੰ ਜੇ ਅਜੇ ਤਿੱਕਰ ਹੋਸ਼ ਨਾ ਆਇਆ ਹੋਇਆ ਤੇ ਫਿਰ ਕੀ ਬਣੇਗਾ। ਰੀਮੇ ਦਾ ਧਿਆਨ ਫਿਰ ਆਪਣੀ ਮਾਂ ਦੀ ਬਿਮਾਰੀ ਵੱਲ ਟੁਰ ਗਿਆ। ਸ਼ਹਿਰ ਦਾ ਕੋਈ ਡਾਕਟਰ ਵੀ ਤੇ ਨਹੀਂ ਮੰਨਿਆ ਅੰਮਾ ਨੂੰ ਵੇਖਣ ਜਾਣ ਲਈ। ਇਹ ਕੀ ਡਾਕਟਰ ਨੇ, ਕਿੱਡੀਆਂ ਵੱਡੀਆਂ ਵੱਡੀਆਂ ਕੋਠੀਆਂ ਨੇ ਇਹਨਾਂ ਦੀਆਂ, ਪਰ ਕੀ ਫਾਇਦਾ ਇਹਨਾਂ ਦੀਆਂ ਕੋਠੀਆਂ ਦਾ ਜੇ ਦਿਲ ਖੁੱਡੀਆਂ ਨਾਲੋਂ ਵੀ ਸੌੜੇ ਨੇ। ਤੇ ਇਹਨਾਂ ਨੂੰ ਤੇ ਸੁਣਦੇ ਹੀ ਟੁਰ ਪੈਣਾ ਚਾਹੀਦਾ ਸੀ ਮੇਰੇ ਨਾਲ। ਮੀਂਹ ਪੈਂਦਾ ਪਿਆ ਤੇ ਫਿਰ ਕੀ ਹੋਇਆ, ਕਿਸੇ ਦੀ ਜਾਨ ਬਚ ਸਕਦੀ ਹੋਵੇ ਤੇ ਬਚਾ ਲੈਣੀ ਚਾਹੀਦੀ ਏ। ਆਪਣੇ ਗਿੱਲਿਆਂ ਹੋ ਜਾਵਣ ਦਾ ਭਰਮ ਨਹੀਂ ਕਰਨਾ ਚਾਹੀਦਾ। ਅੰਮਾ ਦੱਸਦੀ ਹੁੰਦੀ ਏ, ਉਦੋਂ ਮੈਂ ਨਿੱਕਾ ਜਿਹਾ ਸਾਂ ਤੇ ਇੱਕ ਵਾਰੀ ਮੈਨੂੰ ਤਾਪ ਚੜ੍ਹ ਗਿਆ, ਇੰਨੇ ਜ਼ੋਰ ਦਾ ਕਿ ਲੱਗਦਾ ਸੀ ਮੇਰੇ ਸਿਰ ਦਾ ਪਟਾਕਾ ਵੱਜ ਜਾਵੇਗਾ। ਇਸੇ ਤਰ੍ਹਾਂ ਦੀ ਰਾਤ ਸੀ, ਹਨੇਰੀ ਵੀ ਚੱਲਦੀ ਸੀ। ਮੇਰਾ ਪਿਓ ਡਾਕਟਰ ਸ਼ੀਲਾ ਕੋਲ ਗਿਆ ਸੀ, ਬਰਮਾ ਵਾਲੇ ਡਾਕਟਰ ਰਾਜ ਦੀ ਧੀ ਡਾਕਟਰ ਸ਼ੀਲਾ। ਮੇਰੇ ਪਿਓ ਨੇ ਅੱਧੀ ਰਾਤ ਵੇਲੇ ਜਾ ਜਗਾਇਆ ਉਹਨੂੰ। ਉਸ ਨੇ ਨਹੀਂ ਚਿੰਤਾ ਕੀਤੀ ਹਨੇਰੀ ਦੀ ਤੇ ਕੱਟੇ ਦੀ, ਟੁਰ ਪਈ ਟੂਟੀਆਂ ਤੇ ਆਪਣਾ ਬੁਗਚਾ ਸਾਈਕਲ ਤੇ ਰੱਖ ਕੇ। ਅਜੇ ਮੇਰਾ ਅੱਬਾ ਨਹੀਂ ਸੀ ਪਰਤਿਆ ਕਿ ਉਹ ਸਾਡੇ ਘਰ ਅੱਪੜ ਗਈ। ਮੇਰੀ ਕੱਛ 'ਚ ਥਰਮਾਮੀਟਰ ਲਾ ਕੇ ਉਸ ਮੇਰਾ ਤਾਪ ਮਿਣਿਆ, ਫਿਰ ਬੁਗਚੇ 'ਚ ਸ਼ਰਬਤ ਕੱਢ ਕੇ ਪਿਆਇਆ ਤੇ ਅੰਮਾ ਦੇ ਨਾਲ ਮੇਰੇ ਸਰਾਣੇ ਬਹਿ ਗਈ। ਉਹਦੇ ਅੰਮਾ ਨਾਲ ਗੱਲਾਂ ਕਰਦਿਆਂ ਕਰਦਿਆਂ ਮੇਰਾ ਤਾਪ ਲੱਥਣ ਲੱਗ ਪਿਆ। ਬੜਾ ਇੱਕ ਕੈਨ ਸੀ ਉਹ ਸ਼ਰਬਤ, ਪਰ ਇਹ ਡਾਕਟਰ ਤਾਂ ਮੰਨੇ ਹੀ ਨਹੀਂ ਅੰਮਾ ਨੂੰ ਵੇਖਣ ਜਾਣ ਲਈ। ਉਹਦੇ ਮੂੰਹ ਵਿੱਚ ਵਿਸ ਜਿਹੀ ਘੁਲਣ ਲੱਗ ਪਈ ਤੇ ਹਾਂ ਦੁਖਣ ਲੱਗ ਪਿਆ। ਉਸ ਟਾਂਗੇ ਦੇ ਟੱਪ ਦੀ ਕਮਾਨੀ ਨਾਲ ਸਿਰ ਲਾ ਲਿਆ ਤੇ ਅੱਖਾਂ ਮੀਟ ਲਈਆਂ। ਘੋੜਾ ਉਸੇ ਤਰ੍ਹਾਂ ਛੱਪ ਛੱਪ ਕਰਦਾ ਪਾਣੀ 'ਚ ਟੁਰਿਆ ਜਾਂਦਾ ਸੀ, ਆਪਣੀਆਂ ਹੀ ਸੋਚਾਂ 'ਚ ਡੁੱਬਿਆ। ਉਹਦੀ ਕੰਡ ਉੱਤੇ ਠੰਡੇ ਸੀਤ ਬਰਫ਼ ਵਰਗੇ ਕਣੇ ਉਸੇ ਤਰ੍ਹਾਂ ਤਣੀ ਬਾਂਧਵੇਂ ਡਿੱਗਦੇ ਪਏ ਸਨ, ਪਰ ਉਹਨੂੰ ਪਤਾ ਸੀ ਕਿ ਅਜੇ ਘਰ ਦੁਰਾਡਾ ਸੀ, ਜਿੱਥੇ ਬੇਬੇ ਬਿਮਾਰ ਪਈ ਹੋਈ ਸੀ। ਇਸ ਕਰਕੇ ਉਹ ਨੀਵੀਂ ਪਾਈ ਟੁਰਿਆ ਹੀ ਜਾਂਦਾ ਸੀ। ਰੇਮੇ ਨੂੰ ਅੰਦਰ ਵੜਦਿਆਂ ਵੇਖ ਕੇ ਅੰਮਾ ਉੱਠ ਬੈਠੀ ਤੇ ਸਰਾਣੇ ਬੈਠੀ ਡਾਕਟਰ ਸ਼ੀਲਾ ਦਿਆਂ ਹੋਠਾਂ ਉੱਤੇ ਮੁਸਕਾਨ ਖਿੜ ਪਈ। ਲੈ ਧੀਏ, ਕਾਕਾ ਵੀ ਆ ਗਿਆ ਈ। ਵਿਚਾਰਾ ਪਤਾ ਨਹੀਂ ਖਬਰੇ ਕਿੱਥੇ ਫਿਰ ਕੇ ਪਿਆ ਹੁੰਦਾ ਈ। ਇਹਦੇ ਮੁਖ ਤੂੰ ਵੇਖ ਲੈ, ਭਾਵੇਂ ਇਹਦੇ ਭਾਣੇ ਮੈਂ ਮਰ ਗਈ ਹੋਵਾਂਗੀ ਹੁਣ ਤੀਕਰ, ਪਰ ਮੈਂ ਇਹਦੇ ਮੱਥੇ ਤੇ ਸਿਹਰਾ ਤੇ ਹੱਥ ਨਾਲ ਗਾਨਾ ਬੰਨਣ ਤੋਂ ਪਹਿਲਾਂ ਕਿਵੇਂ ਮਰ ਸਕਦੀ ਹਾਂ। ਮੈਂ ਤੇ ਅਜੇ ਇਹਦੇ ਸਗਨ ਵੇਖਣੇ ਨੇ, ਕਿਵੇਂ ਮਰ ਜਾਵਾਂ ਐਵੇਂ ਹੀ। ਡਾਕਟਰ ਸ਼ੀਲਾ ਦੇ ਵਾਲ ਚਾਂਦੀ ਵਰਗੇ ਹੋ ਗਏ ਸਨ ਤੇ ਮੁੱਖ ਉੱਤੇ ਝੁਰੜੀਆਂ ਪੈ ਗਈਆਂ ਹੋਈਆਂ ਸਨ, ਪਰ ਉਹਦਾ ਮੁਸਕਰੇਵਾਂ ਉਸੇ ਤਰ੍ਹਾਂ ਸੀ, ਚੰਨ ਦੀ ਚਾਨਣੀ ਵਰਗਾ। ਰੀਮੇ ਨੂੰ ਜ਼ੋਰ ਦੀ ਇੱਕ ਹੁਜਕਾ ਲੱਗਾ ਤੇ ਉਹ ਡਿੱਗਦਾ ਰਹਿ ਗਿਆ। ਉਹ ਇੱਕ ਪਾਸੇ ਉੱਲਰ ਹੀ ਤੇ ਗਿਆ ਹੋਇਆ ਸੀ। ਉਹਦੀਆਂ ਅੱਖਾਂ ਅੱਗੇ ਫਿਰ ਮੀਂਹ ਦੇ ਸ਼ਰਲਾਟੇ ਵੱਜਣ ਲੱਗ ਪਏ। ਘੋੜਾ ਅਗਾਂਹ ਵਧਣ ਨੂੰ ਟਿੱਲ ਪਿਆ ਮਾਰਦਾ ਸੀ, ਪਰ ਉਹਦੇ ਕੋਲੋਂ ਅਗਾਂਹ ਵਧਿਆ ਨਹੀਂ ਸੀ ਪਿਆ ਜਾਂਦਾ। ਉਹ ਅਗਾਂਹ ਵੱਧਦਾ ਵੀ ਕਿਵੇਂ, ਕਿਸੇ ਟੋਏ ਵਿੱਚ ਡਿੱਗਣ ਪਾਰੋਂ ਟਾਂਗੇ ਦਾ ਪਹੀਆ ਟੁੱਟ ਗਿਆ ਸੀ।